ਬਿਸਮਿਲ੍ਲਾਹਿਰ ਰਹਿਮਾनिर रहीम। सज्जनों ਤੇ ਮਿੱਤਰੋ, ਪੰਜਾਬੀ ਤਹਿਰੀਕ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਕਿ ਪੰਜਾਬੀ ਬੋਲੀ ਤੇ ਰਹਿਤਲ ਨੂੰ ਉਹਦਾ ਜਾਇਜ਼ ਮੁਕਾਮ ਮਿਲੇ। ਉਹ ਮੁਕਾਮ ਜਿਹੜਾ ਕਿਸੇ ਵੀ ਹਜ਼ਾਰਾਂ ਬਾਰੇ ਪੁਰਾਣੀ ਤਾਰੀਖ ਰੱਖਣ ਵਾਲੀ ਬੋਲੀ ਦਾ ਆਪਣੇ ਖਿੱਤੇ ਵਿੱਚ ਹੁੰਦਾ ਹੈ। ਪਰ ਬਦਕਿਸਮਤੀ ਨਾਲ ਸਾਡੀ ਬੋਲੀ ਤੇ ਰਹਿਤਲ ਦੇ ਖਿਲਾਫ ਸਦੀਆਂ ਤੋਂ ਲੋਕ ਸਾਜ਼ਿਸ਼ਾਂ ਕਰਦੇ ਆਏ, ਜਿਨ੍ਹਾਂ ਦੇ ਅੰਦਰ ਇੱਥੋਂ ਦੀ ਧਰਤੀ ਦੇ ਲੋਕਾਂ ਨਾਲ ਨਫ਼ਰਤ ਤੇ ਮੁਖਾਸਮਤ ਦਾ ਜ਼ਹਿਰ ਭਰਿਆ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਵੱਖ ਹੋ ਕੇ ਵੇਖੀਏ ਤਾਂ ਇਸ ਧਰਤੀ ਉੱਤੇ ਕਦੀ ਵੀ ਕੋਈ ਅਜਿਹਾ ਹੁਕਮਰਾਨ ਨਹੀਂ ਆਇਆ ਜਿਹਨੇ ਇੱਥੋਂ ਦੀ ਰਹਿਤਲ ਜਾਂ ਬੋਲੀ ਦੇ ਹੱਕ ਵਿੱਚ ਪੂਰੇ ਖਲੂਸ ਨਾਲ ਕੰਮ ਕੀਤਾ ਹੋਵੇ। ਜੇ ਮੈਂ ਇੱਕ ਪੈਰ ਅਗਾਂਹ ਪੱਟ ਕੇ ਗੱਲ ਕਰਾਂ ਤਾਂ ਬਗੈਰ ਕਿਸੇ ਰੱਖ ਰਖਾਓ ਜਾਂ ਜਾਨਬਦਾਰੀ ਦੇ ਰਾਏ ਦੇਵਾਂ ਤਾਂ ਸੱਜਣੋ, ਮਹਾਰਾਜਾ ਰਣਜੀਤ ਸਿੰਘ ਚਾਹੁੰਦੇ ਹੋਇਆਂ ਵੀ ਆਪਣੀਆਂ ਸਿਆਸੀ ਮਜਬੂਰੀਆਂ ਪਾਰੋਂ ਪੰਜਾਬੀ ਬੋਲੀ ਲਈ ਉਹ ਨਾ ਕਰ ਸਕਿਆ ਜੋ ਉਹਦਾ ਪੰਜਾਬੀ ਹੁਕਮਰਾਨ ਹੋਣ ਦੇ ਨਾਤੇ ਇਸ ਧਰਤੀ ਦੇ ਪੁੱਤਰ ਹੋਣ ਪਾਰੋਂ ਫਰਜ਼ ਬਣਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਪੰਜਾਬੀ ਵਾਰਕਾਰ ਦੀ ਬੋਲੀ ਨਾ ਬਣ ਸਕੀ। ਸਰਕਾਰੀ ਦਰਬਾਰੇ ਵੀ ਇਹਨੂੰ ਉਹ ਦਰਜਾ ਨਾ ਮਿਲਿਆ ਜੋ ਫਾਰਸੀ ਨੂੰ ਹਾਸਲ ਸੀ। ਤੁਸੀਂ ਆਪ ਹਿਸਾਬ ਲਾ ਲਵੋ ਕਿ ਪੰਜਾਬੀ ਬੋਲੀ ਨਾਲ ਦੁਸ਼ਮਣੀ ਪਾਲਣ ਵਾਲੇ ਕਿੱਡੇ ਤਗੜੇ ਸਨ ਕਿ ਉਹਨਾਂ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਜੀ ਅਜ਼ੀਮ ਸਿਪਾਹੀ ਸਰਦਾਰ ਅਤੇ ਤਗੜਾ ਬਾਦਸ਼ਾਹ ਵੀ ਬੇਬਸ ਹੋ ਕੇ ਰਹਿ ਗਿਆ। ਬਹਰਹਾਲ ਮੈਂ ਇਹਨੂੰ ਮਹਾਰਾਜੇ ਦੀ ਮੁਕੰਮਲ ਨਾਕਾਮੀ ਨਹੀਂ ਆਖਾਂਗਾ, ਕਿਉਂਕਿ ਉਹਨੇ ਪੰਜਾਬੀ ਬੋਲੀ ਨੂੰ ਸਕੂਲਾਂ ਅਤੇ ਮਦਰਸਿਆਂ ਰਾਹੀਂ ਆਮ ਕਰਨ ਦੀ ਨੀਂਹ ਰੱਖ ਦਿੱਤੀ ਸੀ। ਉਸ ਤੋਂ ਪਹਿਲਾਂ ਵੀ ਪੰਜਾਬੀ ਬੋਲੀ ਮੁਗਲਾਂ ਦੀ ਮੌਜੂਦਗੀ ਵਿੱਚ ਸੂਫੀ ਸ਼ਾਇਰੀ ਅਤੇ ਮੁਕਾਮੀ ਤਖਲੀਕਾਰਾਂ ਦੇ ਜ਼ਰੀਏ ਆਪਣਾ ਵਜੂਦ ਬਰਕਰਾਰ ਰੱਖਦੀ ਸੀ। ਪਰ ਮਸਲਾ ਸਿਰਫ ਇੰਨਾ ਸੀ ਕਿ ਇਸ ਬੋਲੀ ਨੂੰ ਸਰਕਾਰੀ ਦਰਬਾਰੇ ਪਜ਼ੀਰਾਈ ਨਾ ਮਿਲ ਸਕੀ। ਸਾਲ ਹਾ ਸਾਲ, ਦਿਹਾਈ ਦਰ ਦਿਹਾਈ ਅਤੇ ਫਿਰ ਸਦੀਆਂ ਦੀ ਸਾਜ਼ਿਸ਼ਾਂ ਹੋਣ ਦੇ ਬਾਵਜੂਦ ਇਸ ਬੋਲੀ ਨੇ ਆਪਣਾ ਵਜੂਦ ਬਰਕਰਾਰ ਰੱਖ ਕੇ ਸਾਬਤ ਕੀਤਾ ਕਿ ਇਹ ਬੋਲੀ ਤੇ ਰਹਿਤਲ ਹਜ਼ਾਰਾਂ ਵਰ੍ਹੇ ਪੁਰਾਣੇ ਤਹਿਜ਼ੀਬੀ ਵਿਰਸੇ ਦਾ ਉਹ ਹਿੱਸਾ ਹੈ ਜਿਹਨੂੰ ਨਾ ਤਾਂ ਸਾਜ਼ਿਸ਼ਾਂ ਨਾਲ ਮਿਟਾਇਆ ਜਾ ਸਕਦਾ ਹੈ ਅਤੇ ਨਾ ਹੀ ਕੋਈ ਜ਼ੁਲਮ ਜਾਂ ਜਬਰ ਇਸ ਰਹਿਤਲ ਜਾਂ ਬੋਲੀ ਦਾ ਖਾਤਮਾ ਕਰ ਸਕਦਾ ਹੈ। ਸੱਜਣ ਪਿਆਰਿਓ, ਅਸੀਂ ਮੁਸ਼ਤਾਕ ਬਾਟਰ ਨਾਲ ਰਲ ਕੇ ਪੰਜਾਬੀ ਬੋਲੀ ਤੇ ਰਹਿਤਲ ਦੀ ਬਕਾ ਲਈ ਜਿਹੜੀ ਤਹਿਰੀਕ ਸ਼ੁਰੂ ਕੀਤੀ ਸੀ, ਅੱਜ ਉਹ ਤਹਿਰੀਕ ਆਪਣਾ ਅਰੂਜ ਵੇਖ ਰਹੀ ਹੈ। ਅਸੀਂ ਹਰ ਸਰਕਾਰ ਨੂੰ ਆਖਦੇ ਰਹੇ ਕਿ ਤੁਸੀਂ ਪੰਜਾਬ ਦੇ ਹੁਕਮਰਾਨ ਹੀ ਨਹੀਂ ਬਲਕਿ ਇਹਦੇ ਹੱਕਾਂ ਦੇ ਵਾਰਸ ਵੀ ਹੋ। ਲਿਹਾਜ਼ਾ ਇੱਥੋਂ ਦੇ ਵਸਨੀਕਾਂ ਅਤੇ ਰਹਿਣ ਵਾਲਿਆਂ ਦੀ ਬੋਲੀ ਅਤੇ ਰਹਿਤਲ ਦਾ ਤਹੱਫੁਜ਼ ਤੁਹਾਡਾ ਮੁੱਢਲਾ ਫਰਜ਼ ਹੈ। ਕਿਸੇ ਹੱਦ ਤੱਕ ਨਵਾਜ਼ ਲੀਗ ਨੇ ਪੰਜਾਬੀ ਲਈ ਕੰਮ ਜ਼ਰੂਰ ਕੀਤਾ, ਪਰ ਮੀਆਂ ਨਵਾਜ਼ ਸ਼ਰੀਫ ਹੋਰਾਂ ਆਪਣੇ ਸੂਬੇ ਦੇ ਮਫਾਦ ਮੁਲਕੀ ਮਫਾਦਾਂ ਲਈ ਕੁਰਬਾਨ ਤਾਂ ਨਾ ਕੀਤੇ, ਪਰ ਇਸ ਧਰਤੀ ਦੇ ਹੱਕਾਂ ਲਈ ਉਂਝ ਲੜਾਈ ਵੀ ਨਹੀਂ ਕੀਤੀ ਜਿਵੇਂ ਉਹਨਾਂ ਦਾ ਫਰਜ਼ ਬਣਦਾ ਸੀ। ਜਾਗ ਪੰਜਾਬੀ ਜਾਗ ਦਾ ਨਾਰਾ ਲਾ ਕੇ ਨਵਾਜ਼ ਲੀਗ ਪੂਰੇ ਸੂਬੇ ਦੀ ਆਵਾਜ਼ ਬਣ ਗਈ ਸੀ, ਪਰ ਪੀਪਲਜ਼ ਪਾਰਟੀ ਅਤੇ ਦੂਜੀਆਂ ਕੌਮਪਰਸ ਜਮਾਤਾਂ ਵੱਲੋਂ ਰੱਦੇ ਅਮਲ ਵੇਖ ਕੇ ਇਸ ਵੱਡੀ ਸਿਆਸੀ ਕੁਵਤ ਨੇ ਖਾਮੋਸ਼ੀ ਇਖਤਿਆਰ ਕਰ ਲਈ। ਮੈਂ ਇਹ ਨਹੀਂ ਆਖਦਾ ਕਿ ਨਵਾਜ਼ ਲੀਗ ਨੂੰ ਵੀ ਪੀਪਲ ਪਾਰਟੀ ਵਾਂਗੂ ਇਲਾਕਾਈ ਜਮਾਤ ਬਣ ਜਾਣਾ ਚਾਹੀਦਾ ਸੀ, ਪਰ ਇਹ ਜ਼ਰੂਰ ਆਖਾਂਗਾ ਕਿ ਜਿਹੜੇ ਲੋਕ ਤੁਹਾਨੂੰ ਮੁੰਤਖਬ ਕਰਦੇ ਨੇ, ਜਿਹੜੇ ਇਲੈਕਸ਼ਨ ਵਿੱਚ ਤੁਹਾਡੀਆਂ ਮੁਖਾਲਫ ਕੁਵਤਾਂ ਦਾ ਮੁਕਾਬਲਾ ਕਰਦੇ ਨੇ, ਉਹ ਤੁਹਾਡੇ ਤੋਂ ਇਹ ਉਮੀਦ ਵੀ ਰੱਖਦੇ ਨੇ ਕਿ ਤੁਸੀਂ ਉਹਨਾਂ ਦੀ ਆਵਾਜ਼ ਬਣੋਗੇ। ਨਵਾਜ਼ ਲੀਗ ਉੱਤੇ ਪੰਜਾਬ ਦੇ ਹੱਕਾਂ ਲਈ ਆਵਾਜ਼ ਚੁੱਕਣਾ ਫਰਜ਼ ਸੀ। ਇਸ ਫਰਜ਼ ਦਾ ਕਰਜ਼ ਨਵਾਜ਼ ਸ਼ਰੀਫ ਦੀ ਧੀ ਮਰੀਮ ਨਵਾਜ਼ ਅਦਾ ਕਰ ਰਹੀ ਹੈ, ਬਲਕਿ ਮੈਨੂੰ ਕਰਜ਼ ਤੋਂ ਵੱਧ ਉਹ ਹੱਕ ਆਖਾਂਗਾ ਜਿਹੜਾ ਉਹਨਾਂ ਤੋਂ ਪਹਿਲਾਂ ਕਿਸੇ ਨੇ ਵੀ ਅਦਾ ਨਹੀਂ ਸੀ ਕੀਤਾ। ਉਹਨਾਂ ਨੇ ਆਪਣੀ ਸਰਕਾਰ ਨੂੰ ਵਾਜ਼ਿਹ ਅੱਖਰਾਂ ਵਿੱਚ ਹੁਕਮ ਦਿੱਤਾ ਹੈ ਕਿ ਪੰਜਾਬੀ ਬੋਲੀ ਨੂੰ ਜ਼ਰੀਆ ਤਾਲੀਮ ਬਣਾਉਣ ਦੇ ਨਾਲ ਨਾਲ ਪੰਜਾਬ ਦੀ ਸਕਾਫਤ ਦੇ ਇਜ਼ਹਾਰ ਅਤੇ ਰਹਿਤਲ ਦਾ ਮੁਹਾਂਦਰਾ ਅਪਣਾਇਆ ਜਾਏ। ਉਹਨਾਂ ਪੰਜਾਬੀ ਜ਼ੁਬਾਨ ਨੂੰ ਨਾ ਸਿਰਫ ਇਸ ਖਿੱਤੇ ਦੀ ਬੋਲੀ ਆਖਿਆ, ਬਲਕਿ ਬੜੇ ਹੀ ਖੁੱਲ੍ਹੇ ਅਤੇ ਸਾਫ਼ ਅੱਖਰਾਂ ਰਾਹੀਂ ਉਸ ਅਫਸਰਸ਼ਾਹੀ ਨੂੰ ਵੀ ਸੁਣਾ ਦਿੱਤਾ ਜੋ ਇਸ ਬੋਲੀ ਅਤੇ ਰਹਿਤਲ ਦੇ ਖਿਲਾਫ ਕਈ ਦਹਾਈਆਂ ਤੋਂ ਮੁਸਲਸਲ ਸਾਜ਼ਿਸ਼ਾਂ ਕਰਦੀ ਆ ਰਹੀ ਹੈ। ਹੁਣ ਪੰਜਾਬੀ ਬੋਲੀ ਨੂੰ ਜ਼ਰੀਆ ਤਾਲੀਮ ਬਣਾਉਣ, ਇਸ ਸੂਬੇ ਦੀ ਕੌਮੀ ਜ਼ੁਬਾਨ ਮਿੱਥ ਲੈਣ ਅਤੇ ਸਰਕਾਰ ਦਰਬਾਰ ਦੀ ਬੋਲੀ ਬਣਾਉਣ ਵਿੱਚ ਕੋਈ ਅਮਰ ਮਾਨੇ ਨਹੀਂ ਹੋਣਾ ਚਾਹੀਦਾ। ਮੈਂ ਪੰਜਾਬੀ ਤਹਿਰੀਕ ਵੱਲੋਂ ਮਰੀਮ ਨਵਾਜ਼ ਹੋਰਾਂ ਦਾ ਮਸ਼ਕੂਰ ਹਾਂ ਕਿ ਉਹਨਾਂ ਨੇ ਪੰਜਾਬ ਦੀ ਤਾਰੀਖ ਵਿੱਚ ਪਹਿਲੀ ਵਾਰੀ ਅਜਿਹੀ ਧੀ ਹੋਣ ਦਾ ਹੱਕ ਅਦਾ ਕੀਤਾ ਹੈ ਜਿਹੜੀ ਆਪਣੇ ਲੋਕਾਂ ਦੀ ਆਵਾਜ਼ ਬਣ ਕੇ ਇਹਦੇ ਹੱਕਾਂ ਲਈ ਡਰ ਕੇ ਖੜੋ ਗਈ ਹੈ। ਉਹਨਾਂ ਤੋਂ ਪਹਿਲੋਂ ਕਦੇ ਕਿਸੇ ਨੂੰ ਇਹ ਤੌਫੀਕ ਨਹੀਂ ਸੀ ਹੋਈ ਕਿ ਉਹ ਪੰਜਾਬੀ ਬੋਲੀ ਨੂੰ ਇੰਝ ਆਪਣੇ ਸਿਰ ਦਾ ਤਾਜ ਬਣਾ ਕੇ ਇਹਦੇ ਉੱਤੇ ਮਾਣ ਕਰੇ। ਮੈਂ ਹਨੀਫ ਰਾਮੇ ਜਾਂ ਸੂਝਵਾਨ ਦੀ ਗੱਲ ਵੀ ਕਰਾਂਗਾ, ਜਿਹਨੂੰ ਪੰਜਾਬ ਨੇ ਸਭ ਕੁਝ ਦਿੱਤਾ, ਪੰਜਾਬ ਦੇ ਲੋਕਾਂ ਨੇ ਮੁਹੱਬਤ ਦੀ ਅਖੀਰ ਕਰ ਛੱਡੀ, ਪਰ ਉਹਨਾਂ ਨੇ ਕੋਈ ਜ਼ਾਤੀ ਮੁਫਾਦਾਂ ਅਤੇ ਕੋਈ ਸਿਆਸੀ ਮਸਲਦਾ ਪਾਰੋਂ ਇਸ ਸੂਬੇ ਨਾਲ ਵਫਾ ਨਾ ਕੀਤੀ। ਬਾਕੀ ਕਿਸੇ ਦੀ ਗੱਲ ਕਰਨਾ ਅਤੇ ਕੋਈ ਬਣ ਨਹੀਂ ਰੱਖਦਾ। ਬਹਰਹਾਲ ਮੈਂ ਪੂਰੀ ਪੰਜਾਬੀ ਤਹਿਰੀਕ ਨੂੰ ਮੁਬਾਰਕਬਾਦ ਦੇਵਾਂਗਾ ਕਿ ਅੱਜ ਉਹਨਾਂ ਦੀ ਮਿਹਨਤ
ਤੇ ਮੁਸਲਸਲ ਕੋਸ਼ਿਸ਼ਾਂ ਬਾਰਾਬਰ ਸਾਬਤ ਹੋ ਰਹੀਆਂ ਨੇ। ਅੱਜ ਮੁਸ਼ਤਾਕ ਬੱਟ ਮਰਹੂਮ ਨੂੰ ਮੁਬਾਰਕਬਾਦ, ਜਿਹਨੇ ਮਾਲ ਰੋਡ ਤੇ ਜਲੂਸ ਕੱਢ ਕੇ ਪੰਜਾਬ ਅਸੈਂਬਲੀ 'ਚ ਬੈਠੇ ਉਹਨਾਂ ਨੁਮਾਇੰਦਿਆਂ ਨੂੰ ਗੂੜੀ ਨੀਂਦਰੋਂ ਜਗਾਉਣ ਦਾ ਆਰ ਕੀਤਾ, ਜਿਹੜੇ ਪੰਜਾਬੀ ਹੋ ਕੇ ਵੀ ਪੰਜਾਬ ਦੀ ਧਰਤੀ ਨਾਲ ਵਫਾਦਾਰੀ ਨਹੀਂ ਸੀ ਨਿਭਾ ਰਹੇ। ਅੱਜ ਰਾਜਾ ਰਸਾਲੂ, ਸ਼ਫਕਤ ਅਲੀ ਮਿਰਜ਼ਾ, ਆਸਫ ਖਾਨ, ਫਖਰ ਜ਼ਮਾਨ ਤੇ ਰਿਆਜ਼ ਘੁੰਮਣ ਨੂੰ ਮੁਬਾਰਕਬਾਦ, ਜਿਨ੍ਹਾਂ ਇਸ ਧਰਤੀ ਦੇ ਅਦਬ ਦੀ ਆਬਿਆਰੀ ਕੀਤੀ। ਅੱਜ ਹਰ ਉਸ ਤਹਿਰੀਕੀ ਪਿਆਰੇ ਨੂੰ ਮੁਬਾਰਕਬਾਦ, ਜਿਨ੍ਹਾਂ ਇਸ ਕੰਮ ਲਈ ਆਪਣੀ ਹਯਾਤੀ ਵਕਫ ਛੱਡੀ। ਅੱਜ ਉਹਨਾਂ ਨੇ ਸੂਬੇ ਦੀ ਵਜ਼ੀਰ ਆਲਾ ਨੂੰ ਉਸ ਰਾਹ ਪਾ ਛੱਡਿਆ ਹੈ ਜਿਹਦੀ ਮੰਜ਼ਿਲ ਪੰਜਾਬੀ ਬੋਲੀ ਦਾ ਨਫਾਜ਼ ਸਕੂਲਾਂ ਕਾਲਜਾਂ ਵਿੱਚ ਲਾਜ਼ਮੀ ਪੜ੍ਹਾਈ ਤੋਂ ਲੈ ਕੇ ਅਦਾਲਤੀ ਅਤੇ ਦਫ਼ਤਰੀ ਜ਼ਬਾਨ ਬਣਨ ਤੱਕ ਹੋਵੇਗੀ। ਸੱਜਣ ਪਿਆਰਿਓ, ਜਿੱਥੇ ਅੱਜ ਖੁਸ਼ੀ ਦਾ ਦਿਨ ਹੈ, ਉੱਥੇ ਹੀ ਆਪਣੇ ਆਪ ਨਾਲ, ਇਸ ਧਰਤੀ ਨਾਲ ਇਹ ਵਾਅਦਾ ਕਰਨ ਦਾ ਦਿਨ ਵੀ ਹੈ ਕਿ ਅਸੀਂ ਆਪਣੀ ਤਹਿਰੀਕ ਅਤੇ ਇਸ ਤਹਿਰੀਕ ਦੇ ਸਫ਼ਰ ਤੋਂ ਜ਼ਰਾ ਗਾਫਲ ਨਹੀਂ ਹੋਵਾਂਗੇ ਜਦ ਤੱਕ ਪੰਜਾਬੀ ਸਕੂਲਾਂ ਕਾਲਜਾਂ ਦਾ ਅਤੇ ਨਿਸਾਬ ਦਾ ਹਿੱਸਾ ਨਹੀਂ ਬਣੇਗੀ। ਇਸ ਬੋਲੀ ਨੂੰ ਅਦਾਲਤੀ ਨਿਜ਼ਾਮ ਦਾ ਹਿੱਸਾ ਨਹੀਂ ਬਣਾਇਆ ਜਾਏਗਾ, ਸਰਕਾਰ ਦਰਬਾਰ ਵਿੱਚ ਲਿਖਤ ਪੜ੍ਹਨ ਦੀ ਬੋਲੀ ਨਹੀਂ ਬਣਾਇਆ ਜਾਏਗਾ, ਉਦੋਂ ਤੱਕ ਅਸੀਂ ਚੈਨ ਨਾਲ ਨਹੀਂ ਬਵਾਂਗੇ। ਇਹਦੇ ਨਾਲ ਨਾਲ ਮੈਂ ਵੀ ਆਖਾਂਗਾ ਕਿ ਜਿਹੜੇ ਸਾਜ਼ਿਸ਼ੀ ਇਸ ਬੋਲੀ ਦੇ ਖਿਲਾਫ ਸਾਜ਼ਿਸ਼ਾਂ ਕਰ ਰਹੇ ਨੇ, ਆਪਣੇ ਅੰਦਰ ਦਾ ਬੁਗਸ ਮੀਡੀਆ ਜਾਂ ਕਿਸੇ ਹੋਰ ਪਲੇਟਫਾਰਮ ਲਈ ਕੱਢ ਰਹੇ ਨੇ, ਉਹ ਵੀ ਬਾਜ਼ ਆ ਜਾਣ, ਬੰਦੇ ਦੇ ਪੁੱਤਰ ਬਣਨ, ਨਹੀਂ ਤਾਂ ਅਸੀਂ ਉਹਨੂੰ ਆਪ ਸਿੱਧਾ ਕਰ ਲਵਾਂਗੇ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੀ ਬੋਲੀ ਤੇ ਰਹਿਤਲ ਨੂੰ ਹਮੇਸ਼ਾ ਸਲਾਮਤ ਰੱਖੇ, ਸਾਡੀ ਧਰਤੀ ਉੱਤੇ ਆਪਣੀ ਰਹਿਮਤਾਂ ਅਤੇ ਨਿਮਤਾਂ ਦੀ ਛਾਂ ਰੱਖੇ, ਹਰ ਪਾਕਿਸਤਾਨੀ ਨੂੰ ਆਪਣੇ ਹਿਫਜ਼ੋ ਅਮਾਨ ਵਿੱਚ ਰੱਖੇ। ਅੱਜ ਦੀ ਇੰਨੀਆਂ ਗੱਲਾਂ ਹੀ, ਫਿਰ ਮਿਲਾਂਗੇ। ਇਜਾਜ਼ਤ ਦਿਓ, ਰੱਬ ਰੱਖਾ।